ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਕੀ ਹਾਲ ਹੈ ਦੋਸਤੋ? ਠੀਕ ਹੋ? ਬਾਰਿਸ਼ਾਂ ਹੁੰਦੀਆਂ ਪਈਆਂ ਤੁਹਾਡੇ ਕੋਲ? ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਅੱਲਾਹ ਆਪਣੀ ਹਿਫਾਜ਼ਤ ਵਿੱਚ ਰੱਖੇ। ਲਓ ਫਿਰ ਅੱਜ ਦੀ ਗੇੜੀ ਸ਼ੁਰੂ ਕਰੀਏ। ਇਹ ਤੁਹਾਨੂੰ ਮੈਂ ਇੱਥੇ ਦਾ ਨਾ ਜੀ ਰੋਡ ਡਿਸਪਲਨ ਵਿਖਾਉਂਦਾ ਪਿਆ ਕਿ ਤੁਸੀਂ ਵੇਖੋ। ਮੈਂ ਪਿੱਛੇ ਸਰਗੋਧੇ ਗਿਆ ਅਤੇ ਗਵਰਨਮੈਂਟ ਕਾਲਜ ਸੜਕ ਦੇ ਉੱਤੇ, ਯੂਨੀਵਰਸਿਟੀ ਰੋਡ ਦੇ ਉੱਤੇ ਜਾਂ ਕਚਹਿਰੀਆਂ ਦੇ ਉੱਤੇ, ਜਿਹੜੀ ਸੈਸ਼ਨ ਰੋਡ ਹੈ, ਕਚਹਿਰੀਆਂ, ਉਹ ਸੜਕਾਂ ਪਾਰ ਕਰਨਾ ਮਤਲਬ ਉਹ ਲੱਗਦਾ ਮਹਾਲ ਹੈ। ਇਸ ਕਦਰ ਉੱਥੇ ਖੌਫਨਾਕ ਟ੍ਰੈਫਿਕ, ਉਹ ਬਿਲਕੁਲ ਮਤਲਬ ਉਹ ਸੜਕ ਜੋ ਸੈਂਟਰ ਆਫ ਸਿਟੀ ਹੈ ਔਰ ਉਹਦੇ ਵਿੱਚ ਤੁਸੀਂ ਟ੍ਰੈਫਿਕ ਦੌੜਦੀ ਵੇਖ ਕੇ ਪਾਗਲ ਹੋ ਜਾਂਦੇ ਹੋ। ਹੁਣ ਇਹ ਵੇਖੋ, ਇਹ ਸ਼ਹਿਰ ਹੈ, ਇਹਦੇ ਵਿੱਚ ਟ੍ਰੈਫਿਕ ਕਿਵੇਂ ਧੀਰੇ ਧੀਰੇ ਬਿਲਕੁਲ ਆਰਾਮ ਨਾਲ ਵੀ ਚੱਲਦੀ। ਕੋਈ ਈਵਨ ਤੁਸੀਂ ਵੇਖੋ ਮੋਟਰਸਾਈਕਲ ਵੀ ਕੋਈ ਹਜ਼ਾਰ ਸੀਸੀ ਦਾ ਮੋਟਰਸਾਈਕਲ ਹੈ, ਪਰ ਉਹ ਬੜੇ ਆਰਾਮ ਨਾਲ ਸਲੋ ਚੱਲ ਰਹੇ ਨੇ, ਸਪੀਡ ਨੂੰ ਫਾਲੋ ਕਰਦੇ ਨੇ ਪਏ। ਸੜਕ ਈਜ਼ੀਲੀ ਤੁਸੀਂ ਪਾਰ ਕਰ ਸਕਦੇ ਹੋ, ਕੋਈ ਮਤਲਬ ਇਹਦਾ ਡੇਂਜਰਸ ਡਰਾਈਵਿੰਗ ਕੋਈ ਨਹੀਂ ਪਿਆ ਕਰਦਾ। ਅਤੇ ਫਾਸਲੇ ਵੀ ਜ਼ਿਆਦਾ ਨੇ ਇੱਥੇ। ਅਤੇ ਅਸੀਂ ਆਪਣੇ ਮੁਲਕਾਂ ਦੇ ਵਿੱਚ ਸੜਕਾਂ ਦੇ ਉੱਤੇ ਕੋਈ ਅਜੀਬ ਮਤਲਬ ਕੋਈ ਕੁਸ਼ਤੀਆਂ ਦਾ ਆਲਮ ਪੈਦਾ ਕੀਤਾ ਹੁੰਦਾ। ਮੈਂ ਤਾਂ ਉੱਥੇ ਗਿਆ ਨਾ ਜੀ, ਅਤੇ ਮੈਂ ਸਾਈਡ 'ਤੇ ਪੈਸੇਂਜਰ ਸੀਟ 'ਤੇ ਮੈਂ ਬੈਠਾ ਬਰੇਕਾਂ ਹੀ ਮਾਰਦਾ ਰਿਹਾ। ਮੈਂ ਉੱਥੇ ਗੱਡੀ ਨਹੀਂ ਚਲਾ ਸਕਿਆ, ਮੇਰਾ ਹੌਸਲਾ ਹੀ ਨਹੀਂ ਪਿਆ। ਅਤੇ ਜਿਹੜਾ ਡਰਾਈਵਰ ਆ ਉਹਦੇ ਨਾਲ ਜਦੋਂ ਮੈਂ ਲੱਥਿਆ ਨਾ ਜੀ ਗੱਡੀ ਤੋਂ, ਅਤੇ ਮੈਂ ਵੀ ਉਤਣਾ ਹੀ ਥੱਕਿਆ, ਮੇਰੀ ਲੱਤਾਂ ਜਵਾਬ ਦੇ ਗਈਆਂ ਬਰੇਕਾਂ ਮਾਰ ਮਾਰ ਕੇ, ਇਤਨਾ ਮੈਂ ਡਰਿਆ। ਸੜਕ ਦਾ ਜਿਹੜਾ ਮਾਹੌਲ ਹੈ ਨਾ ਜੀ, ਉਹ ਸੇਫ ਹੀ ਹੋਣਾ ਚਾਹੀਦਾ, ਤਾਂ ਜੇ ਬੰਦਾ ਜਿਹੜਾ ਨਾ ਜੀ ਉਹ ਸਫ਼ਰ ਕਰਕੇ ਅੱਪੜ ਜਾਏ, ਇਹ ਨਾ ਹੈ ਵੀ ਕਿਤੇ ਹੀ ਅਸਮਾਨਾਂ 'ਤੇ ਹੀ ਨਿਕਲ ਜਾਏ। ਦੂਜਿਆਂ ਨੂੰ ਵੀ ਮਹਿਫੂਜ਼ ਰੱਖੇ ਅਤੇ ਆਪ ਵੀ ਮਹਿਫੂਜ਼ ਰਹੇ। ਆਹ ਜਿਹੜੀ ਸੜਕ 'ਤੇ ਚੜ੍ਹ ਗਏ ਨਾ ਜੀ, ਇਹਦੇ ਉੱਤੇ ਇਤਿਹਾਦ ਸਟੇਡੀਅਮ ਹੈ ਬੜਾ ਮਸ਼ਹੂਰ, ਜਿਹਦੇ ਵਿੱਚ ਫੁੱਟਬਾਲ ਮੈਚ ਹੁੰਦੇ ਨੇ ਇੱਥੇ ਬੜੇ। ਉੱਤੇ ਤੁਹਾਨੂੰ ਦੱਸਦਾ ਹੋਣਾ ਇਤਿਹਾਦ ਸਟੇਡੀਅਮ ਇਹਦਾ ਨਾਂ ਹੈ ਜੀ। ਅਤੇ ਇੱਥੇ ਜਦੋਂ ਮੈਚ ਹੁੰਦਾ ਨਾ ਜੀ, ਤਾਂ ਫਿਰ ਬੜੀਆਂ ਰੌਣਕਾਂ ਹੁੰਦੀਆਂ ਨੇ। ਇਹ ਸੜਕਾਂ ਦੇ ਉੱਤੇ ਫਿਰ ਟੁਰਨ ਨੂੰ ਰਾਹ ਨਹੀਂ ਲੱਭਦਾ, ਬੜਾ ਰਸ਼ ਹੁੰਦਾ। ਅਤੇ ਫੁੱਟਬਾਲ ਦੇ ਦੀਵਾਨੇ ਨੇ ਜਨਾਬ। ਉੱਤੋਂ ਬਰਫ਼ਬਾਰੀ ਹੁੰਦੀ ਹੈ, ਅਤੇ ਇਹ ਆਪਣਾ ਨਿੱਕਰਾਂ ਪਾ ਕੇ ਬਰਫ਼ ਦੇ ਵਿੱਚ ਫੁੱਟਬਾਲ ਖੇਡਦੇ ਹੁੰਦੇ ਨੇ। ਹੁਣ ਅੱਗੇ ਜਨਾਬ ਇਹ ਸੜਕ ਦੇ ਤੁਸੀਂ ਵੇਖ ਸੋ ਦੋਵਾਂ ਪਾਸੇ ਨਾ ਜੀ ਫਲੱਡ ਲਾਈਟਸ ਉੱਤੇ ਲੱਗੀਆਂ ਵੱਡੀਆਂ, ਅਤੇ ਉਹ ਜਿੱਥੇ ਉਹ ਫਲੱਡ ਲਾਈਟਸ ਆਉਣਦੀਆਂ ਨਾ ਜੀ, ਉਹ ਦੋਵਾਂ ਪਾਸੇ ਹੀ ਸਟੇਡੀਅਮ ਦੇ ਹੀ ਪ੍ਰੈਮਿਸਿਸ ਹੈ। ਖੱਬੇ ਮਣੇ ਸਟੇਡੀਅਮ ਹੈ, ਅਤੇ ਸੱਜੇ ਮਣੇ ਵੀ ਜਿਹੜਾ ਨਾ ਜੀ ਉਹ ਸਟੇਡੀਅਮ ਦਾ ਉਹ ਕੋਈ ਕਲੱਬ ਬਣੇ ਹੈ ਫੁੱਟਬਾਲ ਦਾ। ਉੱਥੇ ਉਹ ਬੱਚਿਆਂ ਨੂੰ, ਵੱਡਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਾਕਾਇਦਾ। ਮਤਲਬ ਕੋਈ ਵੀ ਬੰਦਾ ਫੀਸ ਦੇ ਕੇ ਜੁਆਇਨ ਕਰ ਸਕਦਾ ਫੁੱਟਬਾਲ ਦੀ ਟ੍ਰੇਨਿੰਗ, ਅਗਰ ਕਿਸੇ ਬੱਚਿਆਂ ਨੂੰ ਦਿਵਾਉਣੀ ਹੈ। ਅਤੇ ਇੱਥੇ ਬੜੀ ਜ਼ਬਰਦਸਤ ਕਿਸਮ ਦੀ ਜਨਾਬ ਉਹ ਟ੍ਰੇਨਿੰਗ ਦਵਾਉਂਦੇ ਨੇ। ਔਰ ਵੇਖਦੇ ਹੋ ਨਾ ਜੀ ਪਏ ਇਹ ਫਲੱਡ ਲਾਈਟਾਂ ਜਿਹੜੀਆਂ ਲੱਗੀਆਂ ਦੋਵਾਂ ਪਾਸੇ, ਟ੍ਰੇਨਿੰਗ ਫੈਸਿਲਿਟੀ ਵੀ ਹੈ। ਅਤੇ ਖੱਬੇ ਮਣੇ ਜਿਹੜਾ ਉਹ ਸਟੇਡੀਅਮ ਹੈ, ਜਿਹਦੀ ਮੈਂ ਅੱਗੇ ਤੁਹਾਨੂੰ ਫੋਟੋ ਵਿਖਾਈ, ਬਹੁਤ ਖੂਬਸੂਰਤ ਬਣੇ ਹੈ ਜਨਾਬ ਸਟੇਡੀਅਮ। ਅਤੇ ਮੈਚਾਂ ਦੇ ਉੱਤੇ ਜਨਾਬ ਫਿਰ ਕਦੇ ਫੈਨਸ ਜਿਹੜਾ ਨਾ ਜੀ ਉਹ ਆਪੇ ਲੜ ਵੀ ਪਾਉਂਦੇ ਨੇ,
ਰਾਈਵਲ ਜਿਹੜੀਆਂ ਕੀ ਆਖੀ ਜਿਹੜੀ ਮੁਖਾਲਫ ਟੀਮਾਂ ਨਾ ਜੀ ਉਹਨਾਂ ਦੇ ਜਿਹੜਾ ਹੁੰਦਾ ਨਾ ਜੀ ਫੈਨ ਉਹ ਬੜੇ ਫਿਰ ਸ਼ਦੀਦ ਕਿਸਮ ਦਾ ਕਟਰ ਕਿਸਮ ਦਾ ਜਿਹੜਾ ਨਾ ਜੀ ਉਹ ਫਾਰ ਐਂਡ ਅਗੇਂਸਟ ਹੁੰਦੇ ਨੇ ਅਤੇ ਨਾਅਰੇ ਮਾਰਦੇ ਅਤੇ ਲੜਾਈਆਂ ਵੀ ਸ਼ੁਰੂ ਕਰ ਦਿੰਦੇ ਨੇ। ਬਾਹਰ ਤੁਸੀਂ ਵੇਖੋ ਜੀ ਇੱਥੇ ਇਹ ਪੂਰੇ ਸਫ਼ਰ ਦੇ ਵਿੱਚ ਇੱਕ ਵਾਰੀ ਵੀ ਜਿਹੜਾ ਨਾ ਜੀ ਹਾਰਨ ਨਹੀਂ ਮੈਂ ਸੁਣਿਆ। ਠੀਕ ਹੈ, ਡਿਸਪਲਿਨ ਦੇ ਵਿੱਚ ਗੱਡੀਆਂ ਚੱਲ ਰਹੀਆਂ, ਕਿਸੇ ਰੈਸ਼ ਡਰਾਈਵਿੰਗ ਨਹੀਂ ਕਰਨੀ, ਕਿਸੇ ਖਤਰਨਾਕ ਡਰਾਈਵਿੰਗ ਨਹੀਂ ਕਰਨੀ, ਲੇਨ ਖਾਮ ਖਾ ਨਹੀਂ ਬਦਲਣੀ। ਉਹ ਆਪਣੀ ਲੇਨ ਦੇ ਵਿੱਚ ਟੁਰਿਆ ਹੁੰਦਾ। ਲੇਨ ਬਦਲਣਾ ਵੀ ਜਿਹੜਾ ਨਾ ਜੀ ਬਾਰ ਬਾਰ ਉਹ ਵੀ ਉਸ ਦੇ ਉੱਤੇ ਵੀ ਜਿਹੜਾ ਨਾ ਜੀ ਉਹ ਤੁਹਾਨੂੰ ਪੈਨਲਟੀ ਹੋ ਸਕਦੀ ਹੈ। ਕੈਮਰੇ ਲੱਗੇ ਨੇ, ਅਗਰ ਉਹਦੇ ਵਿੱਚੋਂ ਇੱਕ ਬੰਦਾ ਜਿਹੜਾ ਉਹ ਬਾਰ ਬਾਰ ਲੇਨ ਚੇਂਜ ਕਰਦਾ ਕਿ ਵੀ ਕਦੀ ਇੱਦੋਂ ਓਵਰਟੇਕ ਕਰ ਜੇ, ਕਦੀ ਇੱਦੋਂ ਓਵਰਟੇਕ ਕਰ ਜੇ, ਅਤੇ ਉਹਨੂੰ ਵੀ ਜਨਾਬ ਫੋਟੋ ਉਹਦੀ ਬਣ ਗਈ ਅਤੇ ਲਫੜਾ ਆ ਗਿਆ ਉਹਨੂੰ ਫਾਈਨ ਦਾ। ਸੋ ਇਹਨਾਂ ਚੀਜ਼ਾਂ ਤੋਂ ਜਨਾਬ ਮੁਆਸ਼ਰੇ ਦਾ ਮਜ਼ਾਜ ਵੀ ਸਮਝ ਆਉਂਦਾ ਕਿ ਇਹਨਾਂ ਦੇ ਵਿੱਚ ਬਰਦਾਸ਼ਤ ਔਰ ਸਬਰ ਦਾ ਬੜਾ ਮਾਦਾ। ਇਹ ਜੀਣੇ ਔਰ ਜੀਣੇ ਦੋ ਦੇ ਫਾਰਮੂਲੇ 'ਤੇ ਅਮਲ ਕਰਦੇ ਨੇ। ਔਰ ਅਗਰ ਤੁਸੀਂ ਕਿਸੇ ਨੂੰ ਰਾਹ ਦੇ ਛੱਡੋ, ਕਿਸੇ ਨਾਲ ਕੋਈ ਮਿਹਰਬਾਨੀ ਕਰ ਦਿਓ ਅਤੇ ਅਗਲਾ ਬੰਦਾ ਜ਼ਰੂਰ ਤੁਹਾਨੂੰ ਹੱਥ ਖੜ੍ਹਾ ਕਰਕੇ ਜਨਾਬ ਉਹ ਤੁਹਾਡਾ ਸ਼ੁਕਰੀਆ ਅਦਾ ਕਰਸੀ, ਜਾਂ ਤੁਹਾਨੂੰ ਕਿਸੇ ਨਾ ਕਿਸੇ ਕੋਈ ਇਸ਼ਾਰੇ ਦੇ ਨਾਲ ਹੀ ਵਿਲ ਬੀ ਥੈਂਕਫੁਲ। ਗਰੀਨਰੀ ਵੇਖੋ ਹਰ ਪਾਸੇ ਲਾਈ ਨੇ ਜਨਾਬ। ਮਤਲਬ ਨਾ ਨੋਇਜ਼ ਪੋਲੂਸ਼ਨ ਹੈ ਅਤੇ ਨਾ ਏਅਰ ਪੋਲੂਸ਼ਨ ਹੈ। ਇਹ ਦੋਵੇਂ ਚੀਜ਼ਾਂ ਇਹ ਦੋਵੇਂ ਬਿਮਾਰੀਆਂ ਕਾਜ਼ ਕਰਦੀਆਂ ਨੇ, ਅਤੇ ਅੱਲਾਹ ਤਾਲਾ ਇਹਨਾਂ ਤੋਂ ਮਹਿਫੂਜ਼ ਰੱਖੇ ਜੀ। ਸ਼ੋਰ ਦੇ ਬਾਰੇ ਇਹ ਕਿ ਮਸਜਿਦਾਂ ਦੇ ਵਿੱਚ ਸ਼ੋਰ ਕਰਨੇ ਤੋਂ ਮਨ੍ਹਾ ਕੀਤਾ ਗਿਆ। ਇਹਦਾ ਮਤਲਬ ਸ਼ੋਰ ਬੁਰੀ ਸ਼ੈ ਨਾ ਜੀ, ਅਤੇ ਜੇ ਮਸੀਤੇ ਮਨ੍ਹਾ ਤਾਂ ਬਾਹਰ ਵੀ ਸ਼ੋਰ ਕਰਨਾ ਮਨ੍ਹਾ। ਸਾਡਾ ਖੈਰ ਨਾਲ ਜਿਹੜਾ ਰਕਸ਼ੇ ਹੁੰਦਾ ਉਹ ਜਿਹੜੀ ਉਹ ਇੱਕ ਨਾਮ ਮੁਕਰਰ ਕੀਤਾ ਨਾ ਜੀ ਸਟੈਂਡਰਡ ਕੇਸ ਤੋਂ ਉੱਤੇ ਨਹੀਂ ਸ਼ੋਰ ਹੋਣਾ ਚਾਹੀਦਾ। ਉਹ ਸਾਡਾ ਰਕਸ਼ਾ ਸਟਾਰਟ ਹੀ ਉਸ ਤੋਂ ਉੱਤੇ ਹੁੰਦਾ, ਔਰ ਉਹ ਅੱਧੇ ਘੰਟੇ ਹੀ ਬੰਦੇ ਨੂੰ ਪਾਗਲ ਕਰ ਛੱਡਦਾ। ਇਸ ਵਾਸਤੇ ਜਿਹੜਾ ਰਕਸ਼ੇ ਦੇ ਵਿੱਚ ਬੰਦਾ ਬੈਠਾ ਹੁੰਦਾ ਉਹ ਥੋੜ੍ਹਾ ਜਿਹਾ ਤੁਸੀਂ ਉਹਨੂੰ ਕੋਈ ਕਰੋ ਅਤੇ ਉਹ ਉਸੇ ਵੇਲੇ ਲੜਨੇ ਮਰਨੇ 'ਤੇ ਆਮਾਦਾ ਹੋ ਜਾਂਦਾ, ਕਿਉਂਕਿ ਉਹ ਨਿਮਾਣਾ ਸ਼ੋਰ ਸੁਣ ਕੇ ਜਿਹੜਾ ਨਾ ਉਹ ਐਬਨਾਰਮਲ ਹੋ ਚੁੱਕਿਆ ਹੁੰਦਾ। ਹਰ ਗੱਡੀ ਜਿਹੜੀ ਹੈ ਨਾ ਜੀ ਉਹਦਾ ਇੱਕ MOT ਟੈਸਟ ਹੋਣਾ। MOT ਮਿਨਿਸਟਰੀ ਆਫ ਟਰਾਂਸਪੋਰਟ 1960 'ਚ ਇੱਥੇ ਮਿਨਿਸਟਰੀ ਆਫ ਟਰਾਂਸਪੋਰਟ ਨੇ ਇੱਕ ਟੈਸਟ ਅਪਰੂਵ ਕੀਤਾ ਕਿ ਹਰ ਗੱਡੀ ਜਿਹੜੀ ਸੜਕ 'ਤੇ ਚੱਲਦੀ ਹੈ, ਨਿੱਕੀ ਹੋਏ, ਟਰੱਕ ਹੋਵੇ, ਮੋਟਰਸਾਈਕਲ ਹੋਏ, ਹਰ ਸ਼ੈ ਦੀ 12 ਮਹੀਨੇ ਬਾਅਦ MOT ਟੈਸਟ ਹੋਣਾ, ਜਿਸ ਦੇ ਵਿੱਚ ਉਹਦੀ ਰੋਡ ਵਰਦੀਨੈਸ, ਉਹਦੀ ਸੇਫਟੀ, ਉਹਦੇ ਐਗਜ਼ਾਸਟ ਔਰ ਐਮਿਸ਼ਨਸ ਜੋ ਉਹਦੇ 'ਚੋਂ ਧੂੰਏਂ ਸ਼ੂਏ ਨਿਕਲਦੇ ਪਏ ਉਹ ਚੈੱਕ ਕਰਨੇ ਕਿ ਕਿਆ ਉਸ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਇੱਕ ਖਾਸ ਲਿਮਟ ਤੋਂ ਜ਼ਿਆਦਾ ਤਾਂ ਨਹੀਂ ਖਾਰਿਜ ਹੋ ਰਹੀ। ਮਤਲਬ ਜਿਹੜੀ ਇਹ ਵੀ ਚੀਜ਼ਾਂ ਜਾਂ ਉਹ ਗੱਡੀ ਚਲਾਉਣ ਵਾਲੇ ਵਾਸਤੇ ਨੁਕਸਾਨਦੇਹ ਹੋਣ ਅਤੇ ਜਾਂ ਉਹਦੇ ਵਿੱਚੋਂ ਜਿਹੜੇ ਫਿਊਮਸ ਨਿਕਲਦੇ ਨੇ, ਜਿਹੜੇ ਉਹ ਧੂੰਏਂ ਸ਼ੂਏ ਨਿਕਲਦੇ ਪਏ, ਉਹ ਅਗਰ ਪਬਲਿਕ ਵਾਸਤੇ ਨੁਕਸਾਨਦੇਹ ਹੋਣ ਤਾਂ ਉਹਨੂੰ ਠੀਕ ਕੀਤਾ ਜਾਏ। ਉਹਨੂੰ ਇੱਕ ਲਿਮਟ ਹੈ ਉਹਦੇ ਵਿੱਚ ਲਿਆਉਣ ਵਾਸਤੇ ਉਹ ਟੈਸਟ ਕੀਤਾ ਜਾਂਦਾ। ਉਸ ਟੈਸਟ ਤੋਂ ਬਗੈਰ ਉਹ ਗੱਡੀ ਨਹੀਂ ਚੱਲ ਸਕਦੀ। ਸੁਣਿਆ ਜੀ ਬੜੇ ਫਲੱਡ ਆ ਗਏ, ਮੈਂ ਵੇਖਦਾ ਵੀ ਹਾਂ ਪਿਆ, ਅਤੇ ਉਹ ਜਿਹੜਾ ਵਾਰਨਿੰਗ ਦੇਣ ਵਾਲਾ ਮਹਿਕਮਾ ਉਹਨਾਂ ਆਖਿਆ ਜੀ ਅਸੀਂ ਤਾਂ ਇਹਨਾਂ ਬੰਦਿਆਂ ਨੂੰ 10 ਦਿਨ ਅਗਦੋਂ ਤੋਂ ਦਿੰਦੇ ਹਾਂ ਪਏ ਵਾਰਨਿੰਗ ਵੀ ਉੱਠ ਜਾਓ, ਪਾਣੀ ਆਉਣ ਵਾਲਾ। ਇਹਨਾਂ ਸਾਡੀ ਸੁਣੀ ਕੋਈ ਨਹੀਂ,
ਤੇ ਹੁਣ ਇਹ ਪਾਣੀ ਦਾ ਸ਼ਿਕਾਰ ਹੋ ਗਏ ਨੇ। ਤੇ ਪਬਲਿਕ ਨੂੰ ਵੀ ਚਾਹੀਦਾ ਨਾ ਜੀ ਕੋਈ ਅਸੈਸਮੈਂਟ ਕਰ ਲਵਣ, ਕੋਈ ਖਤਰੇ ਨੂੰ ਭਾਂਪ ਕੇ ਤੇ ਪਹਿਲੇ ਕੋਈ ਆਪਣੇ ਕੋਈ ਫੈਸਲੇ ਲੈ ਲਿਆ ਕਰਨ। ਜਦੋਂ ਬਿਲਕੁਲ ਹੀ ਸਿਰ 'ਤੇ ਪੈ ਗਈ ਤੇ ਮੁੜ ਤੇ ਰੁੜਦਾ ਹੀ ਆ। ਪਬਲਿਕ ਦਾ ਵੀ ਕੋਈ ਕਸੂਰ ਹੁੰਦਾ ਹੈ, ਕੋਈ ਡਿਪਾਰਟਮੈਂਟ ਵੀ ਕੋਈ ਸੁਸਤ ਹੁੰਦੇ ਨੇ, ਪਰ ਦੋਵਾਂ ਪਾਸਿਓਂ ਕੋਈ ਕਮੀ ਬੇਸ਼ੀ ਹੋ ਗਈ ਹੈ। ਅੱਲਾ ਆਸਾਨੀਆਂ ਦੇਣ। ਲਓ ਜਨਾਬ, ਮੇਰੇ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਕਰ ਦਿਓ। ਅਤੇ ਅਖੀਰ 'ਤੇ ਜਨਾਬ ਹੈ ਰਾਤ ਦਾ ਇੱਕ ਬੜਾ ਖੂਬਸੂਰਤ ਜਿਹਾ ਸ਼ਾਟ ਹੈ, ਇਹ ਤੁਹਾਨੂੰ ਵਿਖਾਣਾ ਪਿਆ। ਬਾਰਿਸ਼ ਸ਼ੁਰੂ ਹੋ ਗਈ ਹੈ ਅਤੇ ਠੰਡੀ ਹਵਾ ਚੱਲਦੀ ਪਈ ਅਤੇ ਖੂਬਸੂਰਤ ਸਮਾਂ ਰਾਤ ਦਾ। ਚੰਗਾ ਜੀ, ਮੁੜ ਮਿਲਦੇ ਹਾਂ ਬ੍ਰੇਕ ਦੇ ਬਾਅਦ। ਸਲਾਮਤ ਰਹੋ, ਰੱਬ ਰਾਖਾ।